ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਅਕਾਲੀ ਦਲ ਨੇ ਧਰਨਾ ਲਾਇਆ, ਪਰ ਇਹ ਅਕਾਲੀ ਦਲ ਦੀ ਫਿਕਰਮੰਦੀ ਹੈ ਜਾਂ ਡਰਾਮਾ ਹੈ? ਫਿਕਰਮੰਦੀ ਹੈਗੀ ਹੈ, ਪਰ ਜੀ ਡਰਾਮਾ ਉਹਦੇ ਨਾਲੋਂ ਵੱਧ ਹੈ। ਜੀ। ਫਿਕਰਮੰਦੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਨਹੀਂ, ਹੂੰ ਫਿਕਰਮੰਦੀ ਆਪਣੀ ਹੋਂਦ ਜਿਹੜੀ ਗਵਾ ਲਈ ਅਕਾਲੀ ਦਲ ਨੇ ਉਹਨੂੰ ਮੁੜ ਭਾਲਣ ਦੀ ਹੈ। ਜੀ ਫਿਕਰਮੰਦੀ ਆਪਣੇ ਪੈਰ ਦੁਆਰਾ ਪੰਜਾਬ ਦੀ ਸਿਆਸਤ ਜਮਾਉਣ ਦੇ ਆ। ਫਿਕਰਮੰਦੀ ਪੰਜਾਬ ਦੇ ਪਿੰਡਾਂ 'ਚ ਕਿਵੇਂ ਵੜਨ ਜੋਗੇ ਹੋਈਏ, ਲੋਕਾਂ ਦਾ ਬੂਹਾ ਖੜਕਾਈਏ ਤੇ ਲੋਕ ਮੰਜਾ ਢਾਹ ਦੇਣ ਕੇ ਬੈਠ ਜਾਓ, ਜਥੇਦਾਰ ਸਾਹਿਬ ਆਏ ਨੇ, ਉਹ ਦੁਬਾਰਾ ਭੂਮਿਕਾ ਦੇ ਵਿੱਚ ਅਕਾਲੀ ਦਲ ਆਉਣਾ ਚਾਹੁੰਦਾ, ਉਸ ਲਈ ਫਿਕਰਮੰਦੀ ਆ। ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਫਿਕਰ ਹੁੰਦਾ ਤਾਂ ਵਾਜਪਾਈ ਦਾ ਦੌਰ ਵੀ ਆਇਆ ਸੀ ਤੇ ਨਰਿੰਦਰ ਮੋਦੀ ਦਾ ਦੌਰ ਵੀ ਆਇਆ। ਉਹ ਦੌਰ ਵੀ ਪੰਜਾਬ ਨੇ ਦੇਖਿਆ ਜਦੋਂ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ, ਕੇਂਦਰ 'ਚ ਵੀ ਇਹਨਾਂ ਦੀ ਸਰਕਾਰ, ਹਰਿਆਣੇ 'ਚ ਵੀ ਇਹਨਾਂ ਦੀ ਭਾਈਵਾਲ ਵਾਲੀ ਸਰਕਾਰ, ਪੰਜਾਬ 'ਚ ਵੀ ਇਹਨਾਂ ਦੀ ਸਰਕਾਰ। ਤਦ ਕਿਉਂ ਨਹੀਂ ਚੰਡੀਗੜ੍ਹ ਦਾ ਮਸਲਾ ਹੱਲ ਹੋ ਗਿਆ? ਤਦ ਕਿਉਂ ਨਹੀਂ ਪਾਣੀਆਂ ਦੇ ਮਸਲੇ ਹੱਲ ਹੋ ਗਏ? ਤਦ ਕਿਉਂ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੱਲ ਹੋ ਗਿਆ? ਜੇ ਫਿਕਰਮੰਦੀ ਹੁੰਦੀ ਤਾਂ ਉਹ ਇਹ ਮਸਲੇ ਉਸ ਸਮੇਂ ਹੱਲ ਹੋਏ ਹੁੰਦੇ। ਤੁਸੀਂ ਇਹ ਦੇਖੋ ਕਿ ਕੱਲ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਨਾਲ ਭੁੰਦੜ ਹੋਰੀ ਖੜਾਏ ਨੇ, ਤਖਤੀਆਂ ਲੈ ਕੇ ਖੜੇ ਨੇ ਸੰਸਦ ਦੇ ਬਾਹਰ। ਕਮਾਲ ਆ ਜਨਾਬ ਜੀ। ਜਦੋਂ ਨਰਿੰਦਰ ਤੋਮਰ ਦੀ 3 ਖੇਤੀ ਕਾਨੂੰਨ ਵਾਲੀ ਚਿੱਠੀ ਦਿਖਾਉਂਦੇ ਸੀ ਤਦ ਵੀ ਇਹੀ ਅਕਾਲੀ ਦਲ ਸੀ ਕਿ ਆਹ ਦੇਖੋ ਜੀ ਅਸੀਂ ਚਿੱਠੀ ਲੈ ਕੇ ਆਏ ਆ, ਕਿਸਾਨਾਂ ਦਾ ਕੁਝ ਨਹੀਂ ਹੋਣਾ, ਇਹ ਤਾਂ ਕਮਾਲ ਦੇ ਬਿੱਲ ਨੇ। ਫਿਰ ਜਦੋਂ ਪੰਜਾਬ ਦੂਏ ਪਾਸੇ ਖੜਿਆ ਤੇ ਅਕਾਲੀ ਦਲ ਨੂੰ ਦੇਰ ਆਏ ਸਮਝ ਆਈ ਕਿ ਆਹ ਕੀ ਹੋ ਗਿਆ। ਫਿਰ ਸੰਸਦ ਮੂਹਰੇ ਉਹੀ ਲੋਕ ਤਖਤੀਆਂ ਲੈ ਕੇ ਖੜਦੇ ਸੀ ਕਿ ਨਹੀਂ ਜੇ 3 ਖੇਤੀ ਕਾਨੂੰਨ ਵਾਪਸ ਲਓ, ਅਸੀਂ ਕਿਸਾਨਾਂ ਦੇ ਨਾਲ ਆ। ਫਿਰ ਮੈਂ ਇੱਕ ਵਾਰ ਸੁਖਬੀਰ ਬਾਦਲ ਨੂੰ ਪੁੱਛ ਵੀ ਲਿਆ ਸੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿ ਸੁਖਬੀਰ ਬਾਦਲ ਜੀ ਅਕਾਲੀ ਦਲ ਦਾ ਸੱਚ ਕਿਹੜਾ ਹੈ, ਕੀ ਉਹ ਤਖਤੀਆਂ ਸੱਚ ਸੀ ਜਾਂ ਉਹ ਚਿੱਠੀਆਂ ਸੱਚ ਸੀ? ਸੋ ਇਸੇ ਤਰ੍ਹਾਂ ਪੰਜਾਬ ਅੱਜ ਫੇਰ ਪੁੱਛਦਾ ਕਿ ਸੁਖਬੀਰ ਬਾਦਲ ਜੀ, ਹਰਸਿਮਰਤ ਜੀ, ਤੁਹਾਡਾ ਇਹ ਧਰਨਾ ਸੱਚ ਹੈ ਕਿ ਜਾਂ ਉਸ ਮੌਕੇ ਸੱਚ ਸੀ ਜਦੋਂ ਤੁਹਾਡੇ ਬਾਪੂ ਹੋਰੀ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਨੇ ਕਿ ਛੱਡਿਆ ਜੀ ਸਾਰਾ ਕੁਝ ਆਪੇ ਨਜਿੜ ਲਓ? ਉਸ ਦਿਨ ਕਿਉਂ ਨਹੀਂ ਖੜੇ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣ ਦੇਾਂਗੇ, ਅੰਦਰ ਅਸੀਂ ਫੌਜ ਨਹੀਂ ਵੜਨ ਦੇਾਂਗੇ? ਉਸ ਦਿਨ ਅਕਾਲੀ ਦਲ ਦੀ ਭੂਮਿਕਾ ਦੀ ਲੋੜ ਸੀ ਕਿ ਪਹਿਲਾਂ ਆਪ ਖੜਦੇ ਕਿ ਪਹਿਲਾਂ ਸਾਡੇ ਤੇ ਟੈਂਕ ਚੜਾਓ, ਸਾਡੇ ਗੋਲੀਆਂ ਮਾਰੋ, ਫਿਰ ਅੰਦਰ ਜਾਇਓ। ਉਸ ਦਿਨ ਤੁਸੀਂ ਉਸ ਦਿਨ ਗੁਰੂ ਨੂੰ ਪਿੱਠ ਦਿਖਾ ਕੇ ਨਹੀਂ ਆਏ। ਸੋ ਇਸ ਲਈ ਇਹ ਜਵਾਬ ਪੰਜਾਬ ਨੇ ਹਮੇਸ਼ਾ ਮੰਗਣੇ ਨੇ। ਸੋ ਇਸੇ ਤਰ੍ਹਾਂ ਬੰਦੀ ਸਿੰਘਾਂ ਵਾਲੇ ਮਾਮਲੇ ਦੇ ਉੱਤੇ ਕਿੰਨੀ ਚਾਰਜੋਈ ਕੀਤੀ ਅਕਾਲੀ ਦਲ ਇਹ ਦੱਸਵੇ, ਖਾਸ ਕਰਕੇ ਉਸ ਸਰਕਾਰ ਦੇ ਸਮੇਂ ਜਦੋਂ ਇਹਨਾਂ ਦੀ ਕੇਂਦਰ ਦੇ ਵਿੱਚ ਵਾਜਪਾਈ ਦੀ ਸਰਕਾਰ 'ਚ ਸੁਖਬੀਰ ਬਾਦਲ ਮੰਤਰੀ ਸੀ, ਹਰਸਿਮਰਤ ਕੌਰ ਨਰਿੰਦਰ ਮੋਦੀ ਦੀ ਮਤਲਬ ਕਿ ਮੰਤਰੀ ਮੰਡਲ ਵਿੱਚ ਮੰਤਰੀ ਸੀਗੇ। ਸੋ ਉਸ ਸਮੇਂ ਇਹਨਾਂ ਨੇ ਕਿੰਨੀ ਚਾਰਜੋਈ ਕੀਤੀ, ਕਿਹੜੀਆਂ ਚਿੱਠੀਆਂ ਲਿਖੀਆਂ, ਕਿਹੜੇ ਵਫਦ ਨੂੰ ਮਿਲੇ, ਕਿਹੜੀ ਕਾਰਵਾਈ ਕੀਤੀ, ਕਿੰਨੀ ਪੈਰਵੀ ਕੀਤੀ, ਉਹ ਦੱਸ ਦੇਣ। ਉਸ ਮੌਕੇ ਤਾਂ ਸਿਰਫ ਇਹੀ ਹੁੰਦਾ ਸੀ ਕਿ ਕਿਹੜੀ ਕੁਰਸੀ ਮਿਲ ਜਾਵੇ, ਕਿਹੜਾ ਵਿਭਾਗ ਮਿਲ ਜਾਵੇ, ਕਿਹੜਾ ਫੰਡ ਮਿਲ ਜਾਵੇ, ਕਿਹਨੂੰ ਸੈੱਟ ਕਰਾ ਲਈਏ, ਕਿਹਦੇ ਲਈ। ਸੋ ਜੇਕਰ ਉਸ ਸਮੇਂ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਥਕ ਮੁੱਦਿਆਂ ਦੇ ਉੱਤੇ, ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਬੁਨਿਆਦੀ ਭਾਸ਼ਾ ਵਾਲੇ ਮੁੱਦਿਆਂ ਦੇ ਉੱਤੇ, ਹਲਕਿਆਂ ਵਾਲੇ, ਚੰਡੀਗੜ੍ਹ ਵਾਲੇ ਮੁੱਦਿਆਂ ਤੇ ਪਹਿਰਾ ਦਿੱਤਾ ਹੁੰਦਾ ਤਾਂ ਅੱਜ ਅਕਾਲੀ ਦਲ ਨੂੰ ਧਰਨੇ ਲਾਉਣ ਦੀ ਲੋੜ ਨਾ ਪੈਂਦੀ ਔਰ ਉਹਨਾਂ ਧਰਨਿਆਂ ਦੇ ਵਿੱਚ ਪਹਾੜੇ ਦੇ ਉੱਤੇ ਮੁਲਾਜ਼ਮ ਲਿਜਾਣ ਦੀ ਲੋੜ ਨਾ ਪੈਂਦੀ। ਜੰਤਰ ਮੰਤਰ ਧਰਨਾ ਸੀ ਕੱਲ ਜੀ। ਜੰਤਰ ਮੰਤਰ ਦੇ ਉੱਤੇ 300 ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਭੇਜੇ ਸੀ ਧਰਨੇ 'ਚ ਬੈਠਣ ਲਈ। ਤੇ ਪ੍ਰੈਸ ਨੋਟ, ਬਿਲਕੁਲ ਅਕਾਲੀ ਦਲ ਪ੍ਰੈਸ ਨੋਟ ਜਾਰੀ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਰੋਲ ਧਰਨਾ ਹੈ ਤੇ ਉਸ ਧਰਨੇ ਦੇ ਵਿੱਚ ਜਿਹੜੇ ਨਾਮ ਦਿੱਤੇ ਗਏ ਬੁਲਾਰਿਆਂ ਦੇ ਵਿੱਚ, ਉਹਦੇ ਵਿੱਚ ਧਾਮੀ ਸਾਹਿਬ ਦਾ ਵੀ ਨਾਮ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਪਰ ਉਹ 'ਚ ਲਿਖਿਆ ਨਹੀਂ ਧਾਮੀ ਹੋਰੀ ਕਿ ਬਤੌਰ ਪ੍ਰਧਾਨ ਸ਼ਾਮਲ ਹੋ ਰਹੇ ਨੇ। ਉਹ ਅਕਾਲੀ ਦਲ ਦੇ ਵੀ ਵਰਕਰ ਨੇ, ਉਹ ਅਕਾਲੀ ਦਲ ਦੇ ਵੀ ਨੁਮਾਇੰਦੇ ਨੇ, ਉਹ ਇਸ ਲਈ ਪਰ ਉਹਨਾਂ ਦਾ ਨਾਂ ਸਮਝ ਆਉਂਦਾ। ਪਰ ਜਿਹੜੇ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੂੰ ਤੁਸੀਂ ਕਿਸ ਆਧਾਰ ਤੇ ਉੱਥੇ ਬਿਠਾਇਆ? ਜੀ ਬਕਾਇਦਾ ਪੰਜਾਬੀ ਟ੍ਰਿਬਿਊਨ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਸਾਡੇ ਕੋਲ ਚਿੱਠੀ ਹੈ ਜਿਹੜੇ ਹੁਕਮ ਦੇ ਕੇ ਭੇਜੇ ਗਏ ਕਿ ਭਾਈ ਉੱਥੇ ਪਹੁੰਚਣਾ। ਸੋ ਉਹ ਚਿੱਠੀ ਉਹ ਕਹਿੰਦੇ ਸਾਡੇ ਕੋਲ ਪਈ ਹੈ। ਉਸ ਚਿੱਠੀ ਦੇ ਹਵਾਲੇ ਨਾਲ ਵੀ ਇਹ ਗੱਲ ਦੋਹਰੇ ਤੌਰ ਤੇ ਸਾਬਤ ਹੋ ਰਹੀ ਹੈ। ਫਿਰ ਲੰਗਰ ਤੁਸੀਂ ਮਤਲਬ ਕਿ ਕੱਲ ਕਈਆਂ ਨੇ ਸੋਸ਼ਲ ਮੀਡੀਆ ਤੇ ਵੀ ਸਵਾਲ ਖੜਾ ਕੀਤਾ ਕਿ ਧਰਨਾ ਅਕਾਲੀ ਦਲ ਲਾ ਰਿਹਾ ਤੇ ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਰਤ ਰਿਹਾ। ਕੋਈ ਗੱਲ ਨਹੀਂ, ਲੰਗਰ ਸਾਰਿਆਂ ਲਈ ਹੁੰਦਾ ਪ੍ਰਵੀਨ ਜੀ, ਕੋਈ ਮਸਲਾ ਨਹੀਂ, ਲੰਗਰ ਛਕਣ ਅਕਾਲੀ ਦਲ ਵਾਲੇ। ਪਰ ਇੱਥੇ ਤਾਂ ਚਲੋ ਧਰਨੇ 'ਚ ਲੰਗਰ ਗਿਆ ਤਾਂ ਭੋਗਾਂ 'ਚ ਲੰਗਰ ਛਕਦੇ ਰਹੇ ਨੇ ਸ਼੍ਰੋਮਣੀ ਕਮੇਟੀ ਦਾ। ਘਰੇਲੂ ਆਪਣੇ ਜੀ ਜਾਣ ਦੇ ਉੱਤੇ ਵੀ ਅਸੀਂ ਮਤਲਬ ਕਿ ਲੰਗਰ ਗੁਰੂ ਘਰ ਤੋਂ ਮਤਲਬ ਕਿ ਖਰਚਾ ਕਰਨ ਦੀ ਬਜਾਏ ਸ਼੍ਰੋਮਣੀ ਕਮੇਟੀ ਦਾ ਮੰਗਾ ਕੇ ਖਾਈ, ਔਰ ਉਹ ਵੀ ਘਰਾਣਾ ਜਿਹੜਾ ਮੁੱਖ ਮੰਤਰੀਆਂ ਦੀ ਲਿਸਟ ਦੇ ਵਿੱਚ ਪੰਜਾਬ 'ਚ ਸਭ ਤੋਂ ਮੂਹਰੇ ਖੜਾ ਹੋਵੇ ਕਿ ਹਾਂ ਜੀ ਅਸੀਂ 5 ਵਾਰ ਮੁੱਖ ਮੰਤਰੀ ਬਣ ਗਏ। ਪ੍ਰਕਾਸ਼ ਸਿੰਘ ਬਾਦਲ ਇੱਕ ਸਮਾਗਮ 'ਚ ਸ਼ਾਮਲ ਹੋਣ ਗਏ। ਉਹ ਸਮਾਗਮ ਸੀਗਾ ਯੁਵਰਾਜ ਸਿੰਘ ਨੂੰ ਸਨਮਾਨ ਦੇਣ ਦਾ ਕਿ ਜਦੋਂ ਉਹਨੇ 6 ਛੱਕੇ ਮਾਰੇ ਸੀਗੇ ਇੱਕ ਓਵਰ 'ਚ। ਤੇ ਉਸ ਪ੍ਰੋਗਰਾਮ ਦੇ ਵਿੱਚ ਮੁੱਖ ਭਾਸ਼ਣ ਦਿੰਦਿਆਂ ਹੋਇਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਯੁਵਰਾਜ ਸਿਆਂ ਕੋਈ ਗੱਲ ਨਹੀਂ, ਜੇ ਤੂੰ 6 ਛੱਕੇ ਮਾਰਤੇ 5 ਤਾਂ ਮੈਂ ਵੀ ਮਾਰਤੇ, 1 ਮਾਰਨਾ ਰਹਿੰਦਾ। ਮਤਲਬ ਉੱਥੇ ਵੀ
ਉੱਥੇ ਵੀ ਤਮੰਨਾ ਸੀ ਕਿ ਮੁੱਖ ਮੰਤਰੀ ਵਾਲੀ। ਸੋ ਜਿਨ੍ਹਾਂ ਦੀ ਲਾਲਸਾ ਹਰ ਇੱਕ ਥਾਂ ਦੇ ਉੱਤੇ ਕੁਰਸੀ ਤੇ ਪਈ ਹੋਵੇ, ਔਰ ਉਹਨਾਂ ਨੂੰ ਫਿਰ ਗੁਰੂ ਦੀ ਗੋਲਕ ਵੀ ਆਪਣੀ ਜੇਬੇ ਲੱਗਦੀ ਆ, ਉਹ ਗਰੀਬ ਦੇ ਮੂੰਹ 'ਚ ਪੈਣ ਦੀ ਬਜਾਏ ਆਪਣੇ ਘਰਾਂ 'ਚ ਲੰਗਰ ਲਿਆਉਂਦੇ ਰਹੇ ਨੇ। ਸੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਉੱਥੇ ਧਰਨੇ ਤੇ ਜਾਣਾ, ਔਰ ਸ਼੍ਰੋਮਣੀ ਕਮੇਟੀ ਦਾ ਲੰਗਰ ਦਾ ਵਰਤਾਇਆ ਜਾਣਾ, ਮੁਲਾਜ਼ਮਾਂ ਨੂੰ ਭੀੜ ਦੇ ਰੂਪ 'ਚ ਬਿਠਾਉਣਾ, ਇੱਥੋਂ ਤੁਸੀਂ ਹਿਸਾਬ ਲਾ ਲਓ ਫਿਰ ਕਿਹੜੀ ਫਿਕਰਮੰਦੀ ਆ? ਸਿਰਫ ਆਪਣੀ ਤਾਕਤ ਦਿਖਾਉਣ ਦੀ। ਕਿਉਂ ਨਹੀਂ ਇਸ ਮਸਲੇ ਦੇ ਉੱਤੇ ਉਸ ਸਮੇਂ ਕੰਮ ਹੋਇਆ ਜਦੋਂ ਤੁਸੀਂ ਇਕੱਠੀਆਂ ਸਰਕਾਰਾਂ ਚਲਾਈਆਂ 3-3 4-4 ਸੂਬਿਆਂ ਦੇ ਵਿੱਚ? ਉਸ ਮੌਕੇ ਕਿਉਂ ਨਹੀਂ ਕੰਮ ਹੋਇਆ? ਇਸ ਲਈ ਅਕਾਲੀ ਦਲ ਸਵਾਲਾਂ ਦੇ ਘੇਰੇ 'ਚ ਰਹੇਗਾ। ਬੇਅਦਬੀਆਂ ਦੇ ਮਾਮਲੇ 'ਚ ਤੁਸੀਂ ਉਸ ਸਮੇਂ ਪੁਲਿਸ ਤੇ ਕਿਉਂ ਨਹੀਂ ਐਕਸ਼ਨ ਲੈ ਸਕੇ, ਜਾਂ ਇਹ ਦੱਸੇ ਕਿਉਂ ਨਹੀਂ ਸਕੇ ਕਿ ਪੁਲਿਸ ਨੇ ਕਿਹਦੇ ਗੋਲੀ ਚਲਾਈ ਸੀ ਜਦੋਂ ਸੰਗਤ ਬੈਠੀ ਸੀਗੀ ਧਰਨੇ ਦੇ ਉੱਤੇ ਰੋਸ਼ ਵਜੋਂ? ਸੋ ਇਸ ਲਈ ਅਕਾਲੀ ਦਲ ਹੁਣ ਆਪਣੇ ਮਤਲਬ ਪਾਪ ਧੋਣੇ ਚਾਹੁੰਦਾ, ਪਰ ਉਹ ਪਾਪ ਧੋਣ ਲਈ ਅਜੇ ਪਾਪਾਂ ਨੂੰ ਮੰਨਣ ਲਈ ਤਿਆਰ ਨਹੀਂ। ਸੋ ਗੁਨਾਹ ਪਹਿਲਾਂ ਕਬੂਲ ਕਰਨੇ ਪੈਂਦੇ ਨੇ, ਫਿਰ ਗੁਨਾਹ ਮਾਫ ਹੁੰਦੇ ਨੇ। ਇੱਥੇ ਕਹਿੰਦੇ ਨੇ ਮਾਫੀ ਮਿਲ ਜਾਵੇ, ਪਾਪ ਧੁੱਤ ਜਾਣ, ਪਰ ਅਸੀਂ ਦੱਸਣਾ ਨਹੀਂ ਕਿ ਪਾਪ ਕੀਤਾ ਕੀ ਹੈ, ਗੁਨਾਹ ਕੀ ਕੀਤਾ। ਸੋ ਇਸ ਲਈ ਗੁਨਾਹ ਦੇ ਵਿੱਚ ਸ਼ਾਮਲ ਹੋਣਾ ਹੀ ਗੁਨਾਹ ਨਹੀਂ ਹੁੰਦਾ, ਹਾਮੀ ਭਰਨਾ ਵੀ ਗੁਨਾਹ ਹੀ ਹੁੰਦਾ ਹੈ, ਚੁੱਪ ਰਹਿਣਾ ਵੀ ਗੁਨਾਹ ਹੀ ਹੁੰਦਾ ਹੈ, ਸੱਤਾ 'ਚ ਹੁੰਦਿਆਂ, ਤਾਕਤ ਹੁੰਦਿਆਂ ਵੀ ਤੁਸੀਂ ਪੰਜਾਬ ਦਾ ਪੱਖ ਨਾ ਪੂਰਨਾ, ਇਹ ਵੀ ਗੁਨਾਹ ਹੀ ਹੁੰਦਾ। ਸੋ ਇਸ ਲਈ ਅਕਾਲੀ ਦਲ ਨੂੰ ਜੇਕਰ ਵਾਪਸੀ ਖੇਤਰੀ ਪਾਰਟੀ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ। ਖੇਤਰੀ ਪਾਰਟੀ ਦਾ ਹੋਂਦ 'ਚ ਰਹਿਣਾ, ਖਾਸ ਕਰਕੇ ਪੰਜਾਬੀ ਤਬੀਅਤ ਵਾਲੀ, ਪੰਥਕ ਤਬੀਅਤ ਵਾਲੀ ਇੱਕ ਧਿਰ ਦਾ ਪੰਜਾਬ ਦੇ ਵਿੱਚ ਖੜੇ ਰਹਿਣਾ ਬਹੁਤ ਜ਼ਰੂਰੀ ਹੈ। ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਕੋਈ ਨਹੀਂ ਹੋ ਸਕਦਾ, ਪਰ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ। ਜਦੋਂ ਉਹਦੇ ਨਾਲ ਬਾਦਲ ਲੱਗਦਾ, ਜਦੋਂ ਉਹਦੇ ਨਾਲ ਕੋਈ ਹੋਰ ਧਿਰ ਦਾ ਨਾਂ ਲੱਗਦਾ, ਫਿਰ ਉਹ ਅਕਾਲੀ ਦਲ ਨਹੀਂ ਰਹਿੰਦਾ। ਸੋ ਕਿਹੜਾ ਘਰ ਹੈ ਪੰਜਾਬ ਦੇ ਵਿੱਚ ਜਿਹਦੇ ਅਕਾਲੀ ਦਲ ਦਾ ਉਹ ਪਰਨਾ ਨਾ ਪਿਆ ਹੋਵੇ, ਜਿਨ੍ਹਾਂ ਦਾ ਬਜ਼ੁਰਗ ਮੋਢੇ ਤੇ ਪਰਨਾ ਰੱਖ ਕੇ ਕਦੇ ਧਰਨਿਆਂ, ਮੁਜ਼ਾਹਰਿਆਂ 'ਚ, ਮੋਰਚਿਆਂ 'ਚ ਨਾ ਗਿਆ ਹੋਵੇ? ਸੋ ਪੰਜਾਬ ਦੇ ਹਰ ਘਰ ਦੇ ਵਿੱਚ ਉਹ ਮਤਲਬ ਰਵਾਇਤ ਰਹੀ ਆ, ਪਰ ਅੱਜ ਕਿਉਂ ਮੂੰਹ ਮੋੜਿਆ ਅਕਾਲੀ ਦਲ? ਇਹ ਸੋਚੇ। ਇਸ ਲਈ ਅਕਾਲੀ ਦਲ ਦਾ ਇਹ ਧਰਨਾ ਆਪਣੀ ਪਾਰਟੀ ਲਈ, ਆਪਣੀ ਕੁਰਸੀ ਲਈ, ਸੱਤਾ ਵਾਪਸੀ ਲਈ ਤਾਂ ਫਿਕਰਮੰਦੀ ਵਾਲਾ ਸੀ, ਪਰ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਦੇ ਲਈ ਸਿਰਫ ਡਰਾਮਾ ਸੀ। ਤਾਂ ਹੀ ਤਾਂ ਕਹਿੰਦੇ ਨਾ ਸ਼ਰਮਾ ਜੀ ਕਿ ਫਕਰੇ ਕੌਮ ਨੇ ਫਿਕਰੇ ਕੌਮ ਨਹੀਂ ਕੀਤਾ। ਹਾਂ ਬਿਲਕੁਲ, ਫਕਰੇ ਕੌਮ ਨੇ ਕਦੇ ਫਿਕਰੇ ਕੌਮ ਨਹੀਂ ਕੀਤਾ। ਜੇ ਫਿਕਰੇ ਕੌਮ ਕੀਤਾ ਹੁੰਦਾ ਤਾਂ ਜੇ ਹਾਲਤ ਨਾ ਹੁੰਦੀ।